ਪੀਡੀ ਦਾ ਤਾਂ ਕੁਝ ਮਹੀਨਿਆਂ 'ਚ ਹੀ ਲੋਕਾਂ ਨੂੰ ਕਈਆਂ ਨੂੰ ਪਤਾ ਲੱਗ ਰਿਹਾ ਆ ਵੀ ਕੀ ਕੁਛ ਉਸ ਦੇ ਨਾਲ ਲੋਕਾਂ ਦੇ ਉੱਤੇ ਜਿਹੜਾ ਉਹ ਹੋ ਰਿਹਾ ਹੈਗਾ। ਸੋ ਵਕੇਸ਼ਨ ਤੇ ਆ ਅਟਰਨੀ ਟੇਕਿਆ ਨਾ ਹੋਣੀ, ਪਰ ਫਿਰ ਵੀ ਉਹਨਾਂ ਨੇ ਆਪਣੇ ਲਈ ਜਿਹੜਾ ਇਹ ਸਮਾਂ ਕੱਢਿਆ। ਅਸੀਂ ਉਸ ਚੀਜ਼ ਦੇ ਲਈ ਅਸੀਂ ਇਹਨਾਂ ਦਾ ਥੈਂਕ ਯੂ ਕਰਦੇ ਹਾਂ। ਤੇ ਜੀ ਬਰੀਫਲੀ ਜੇ ਤੁਸੀਂ ਲਾਸਟ ਦੇ ਵਿੱਚ ਇਹ ਸਾਰਾ ਕੁਛ ਜੇ ਕੁਛ ਸ਼ਬਦਾਂ ਦੇ ਵਿੱਚ ਜਿਹੜਾ IFR ਹੈਗਾ ਆ, AMI ਆ, ਇਸ ਨੂੰ ਜੇ ਤੁਸੀਂ ਬਰੀਫਲੀ ਸਕਵੀਜ਼ ਕਰਕੇ ਜੇ ਤੁਸੀਂ ਦੱਸ ਦਿਓ ਵੀ ਆਹ ਚੀਜ਼ ਹੋਣ ਲੱਗੀ ਆ, ਤਾਂ ਜੋ ਫਿਰ ਸਾਰਿਆਂ ਨੂੰ ਜਿਹੜਾ ਪਤਾ ਲੱਗ ਜੇ ਬਰੀਫਲੀ ਇਹਦੇ ਵਿੱਚ। ਬਰੀਫਲੀ ਇਹੀ ਹੈ ਕਿ ਜਿਹਦਾ ਕੋਈ ਸੱਜਣ ਮਿੱਤਰ, ਭੈਣ ਭਰਾ, ਕੋਈ ਵੀ ਯਾਰ ਦੋਸਤ ਪੇਂਡੂ ਤੁਰਿਆ ਵਾ, ਉਹਨੂੰ ਦੱਸ ਦਿਓ ਸਿੱਧੇ ਕਿ ਪਹਿਲੇ ਵਾਲੀਆਂ ਗੱਲਾਂ ਨਹੀਂ, ਤੈਨੂੰ ਆਂਦੇ ਪੈਂਦੀ ਸੱਟੇ ਸਾਰਾ ਤੇਰਾ ਜਿਹੜਾ ਇਮਤਿਹਾਨ ਆ, ਜਿਹੜਾ ਆਪਾਂ 4 ਸਾਲਾਂ 'ਚ ਜਿਹੜੀ ਸਾਡੀ ਤਿਆਰੀ ਹੁੰਦੀ ਸੀ, ਤੈਨੂੰ ਉਹ ਆ ਕੇ ਉਹਨਾਂ ਨੇ 21 ਦਿਨ ਦੇ ਅੰਦਰ ਪੁੱਛ ਲੈਣੀ ਆ। ਤੇ ਅਮਰੀਕਾ ਆਉਣ ਤੋਂ ਪਹਿਲਾਂ ਇਹ ਨਹੀਂ ਕਿ ਸਿਰਫ ਅਮਰੀਕਾ ਆਉਣ ਤੇ ਜ਼ੋਰ ਆ, ਤੈਨੂੰ ਪਤਾ ਹੋਣਾ ਚਾਹੀਦਾ ਕਿ ਕੀ ਚੀਜ਼ ਆ, ਅਸਾਲਮ ਕਿੱਦਾਂ ਵਾ, ਕੀ ਸਵਾਲ ਪੁੱਛੇ ਜਾਂਦੇ ਆ। ਜਿਹੜੇ ਪਹਿਲੇ ਤੇਰੇ ਬਿਆਨ ਹੋਣੇ ਆ ਉਹਦੇ ਵਿੱਚ ਤੂੰ ਵਕੀਲ ਵੀ ਨਹੀਂ ਲੈ ਕੇ ਜਾ ਸਕਦਾ, ਤੈਨੂੰ ਆਪਣੀ ਸਮਝ ਦੇ ਨਾਲ ਆਪਣਾ ਬਿਆਨ ਦੇਣਾ ਪੈਣਾ। ਤੇ ਹੋ ਸਕਦਾ ਕਿ ਤੂੰ ਡਿਟੈਂਸ਼ਨ ਦੇ ਵਿੱਚ ਹੀ ਰਵੇਂ, ਤੈਨੂੰ ਉੱਥੇ ਵਕੀਲ ਕਰਨਾ ਪੈਣਾ, ਫਿਰ ਤੂੰ ਉੱਥੋਂ ਫੋਨ ਦੇ ਰਾਹੀਂ ਗੱਲ ਕਰੂੰਗਾ, ਉਹ ਬਣਾਊਂਗਾ, ਆਪਣਾ ਕੇਸ ਤਿਆਰ ਕਰੂੰਗਾ। ਤਾਂ ਤੈਨੂੰ ਸਾਰਾ ਪਤਾ ਹੋਣਾ ਚਾਹੀਦਾ। ਪਿੱਛੇ ਵੀ ਆਪਣਾ ਜਿਹੜਾ ਘਰਦਿਆਂ ਨੂੰ ਕਹਿ ਕੇ ਆਈ, ਜਿਹੜੇ ਵੀ ਐਫੀਡੈਵਿਟ ਹੈਗੇ ਆ, ਰੈਡੀ ਹੋਣੇ ਚਾਹੀਦੇ ਆ, ਕਿਉਂਕਿ ਜਿਹੜਾ 11, 12, 15 ਦਿਨਾਂ ਦਾ ਜਿਹੜਾ ਟਾਈਮ ਆ ਉਹ ਇਨਫ ਟਾਈਮ ਨਹੀਂ ਹੈਗਾ। ਸੋ ਮੁੱਖ ਦੀ ਗੱਲ ਇਹਦੇ ਵਿੱਚ ਇਹ ਹੈ ਕਿ ਜੋ ਹੈ ਸੋ ਹੈ, ਉਹ ਤਾਂ ਸਾਰਿਆਂ ਨੂੰ ਐਡਜਸਟ ਕਰਨਾ ਪੈਣਾ, ਕਿਸੇ ਦੀ ਚੋਇਸ ਨਹੀਂ। ਬੰਦਿਆਂ ਨੂੰ ਵੀ ਐਡਜਸਟ ਕਰਨਾ ਪੈਣਾ, ਲਾਇਰਸ ਨੂੰ ਵੀ ਐਡਜਸਟ ਕਰਨਾ ਪੈਣਾ, ਜੱਜਾਂ ਨੂੰ ਵੀ ਕਰਨਾ ਪੈ ਰਿਹਾ ਵਾ। ਠੀਕ ਹੈ, ਰੂਲ ਉਹਨਾਂ ਨੇ ਬਣਾਤਾ। ਸੋ ਮੁੱਖ ਦੀ ਗੱਲ ਇਹਦੀ ਇਹ ਹੈ ਕਿ ਸਾਨੂੰ ਐਡਜਸਟ ਹੀ ਕਰਨਾ ਪੈਣਾ। ਸੋ ਇਹਦੇ ਵਿੱਚ ਇਹ ਹੈ ਕਿ ਹੁਣ ਜਿੱਦਾਂ ਦੱਸਿਆ ਕਿ ਟਿਕਟੋਕ ਤੇ ਇੱਕ ਯੂਜ਼ਰ ਨੇ ਕਮੈਂਟ ਪਾਇਆ ਸੀਗਾ ਕਿ ਭਾਜੀ ਉਹੀ ਕੇਸ ਪਾਸ ਹੋਣੇ ਆ ਜਿਹੜਾ ਬੰਦਾ ਸਿਆਣਾ। ਸੋ ਮੈਨੂੰ ਵੀ ਉਹੀ ਲੱਗ ਰਿਹਾ ਕਿ ਜਿਹੜਾ ਬੰਦਾ ਸਿਆਣਾ, ਜਿਹਨੂੰ ਸਾਰਾ ਯਾਦ ਆ, ਆਪਣੀ ਡੇਟਸ ਵਗੈਰਾ ਯਾਦ ਆ, ਪ੍ਰੀਪੇਅਰਡ ਆਇਆ, ਉਹੀ ਬੰਦਾ ਜਿਹੜਾ ਉਹ ਤਰ ਸਕੂਗਾ। ਤੇ ਕਾਫੀ ਜ਼ਿਆਦਾ ਇਹਦੇ ਵਿੱਚ ਡੁੱਬੂਗੇ ਵੀ ਲੋਕੀ। ਸਮੇਂ ਸੀਮਾ ਵੀ ਬਹੁਤ ਨੈਰੋ ਆ। ਤਰੀਕ ਪਈ ਤੋਂ ਜੇ ਇਨ ਪਰਸਨ ਆ ਤੇ 7 ਦਿਨ ਤੁਹਾਡੇ ਕੋਲ, ਉਸ ਤੋਂ ਪਹਿਲਾਂ ਤੁਹਾਨੂੰ ਡਾਕੂਮੈਂਟ ਜਮ੍ਹਾਂ ਕਰਾਉਣੇ ਆ, ਤੇ ਨਹੀਂ ਤਾਂ ਜੇ ਬਾਈ ਮੇਲ ਆ ਤਾਂ ਫਿਰ ਉਹ 10 ਦਿਨ ਹੈਗੇ ਆ। ਸੋ ਕਾਫੀ ਇਸ ਦੇ ਵਿੱਚ ਤੇਜ਼ੀ ਲਿਆਉਣ ਦੀ ਇਸ ਦੇ ਵਿੱਚ ਕੋਸ਼ਿਸ਼ ਆ। ਇਹ ਸਾਰੇ ਚੀਜ਼ ਨੂੰ ਦੇਖਦੇ ਹੋਏ ਜਿਹੜੇ ਚਿਰ ਤੋਂ ਇੰਤਜ਼ਾਰ ਦੇ ਵਿੱਚ ਨੇ, ਸਾਲਾਂ ਬੱਧੀ ਜਿਨ੍ਹਾਂ ਨੂੰ ਹੋ ਗਏ ਆ, ਉਹ ਕੀ ਸੋਚਦੇ ਨੇ ਇਸ ਨੂੰ ਲੈ ਕੇ? ਜੇ ਉਹਨਾਂ ਦੇ ਪੱਖ ਤੋਂ ਗੱਲ ਕਰੀਏ, ਉਹਨਾਂ ਦੇ ਲਈ ਕੀ ਹੈ, ਠੀਕ ਆ, ਬੈਡ ਆ, ਉਹਨਾਂ ਨੂੰ ਕੀ ਲੱਗਦਾ ਹੋਊਗਾ? ਜਿਹੜੇ ਤਾਂ ਭਾਜੀ ਕਾਫੀ ਦੇਰ ਤੋਂ ਟੰਗੇ ਹੋਏ ਆ, ਹਨਾ, ਉਹ ਤਾਂ ਆਪਣੇ ਕੇਸ ਨੂੰ ਇਹੀ ਕਿ ਉਹਨਾਂ ਦੀਆਂ ਤਰੀਕਾਂ ਅੱਗੇ ਪਈ ਜਾ ਰਹੀਆਂ। ਉਹਨਾਂ ਨੂੰ ਤਾਂ ਇਹੀ ਲੱਗਦਾ ਕਿ ਯਾਰ ਡਿਲੇ ਬਹੁਤ ਮਾੜੀ ਚੀਜ਼ ਆ। ਕਈਆਂ ਦੇ ਤਾਂ ਇਦਾਂ ਦੇ ਵੀ ਕਲਾਇੰਟ ਕਾਲ ਕਰਦੇ ਆ ਕਿ ਉਹਨਾਂ ਦੇ ਘਰ ਦੇ ਗੁਜ਼ਰ ਗਏ ਪਿੱਛੋਂ ਦੀ, ਅਸਾਲਮ ਦੀ ਵੇਟ ਕਰਦੇ ਕਰਦੇ ਘਰ ਦੇ ਗੁਜ਼ਰ ਗਏ। ਮਤਲਬ ਕਾਫੀ ਜ਼ਿਆਦਾ ਗਿਣਤੀ ਵਿੱਚ ਇਦਾਂ ਦੇ ਲੋਕ ਆ। ਤੇ ਉਹਨਾਂ ਨੂੰ ਜੇ ਤੁਸੀਂ ਪੁੱਛ ਕੇ ਦੇਖੋ ਤਾਂ ਉਹ ਤਾਂ ਇਹੀ ਕਹਿੰਦੇ ਕਿ ਯਾਰ ਚੱਲ ਵਧੀਆ ਵਾ, ਐਵੇਂ ਲਟਕੇ ਰਹੋ, ਕੋਈ ਫਾਇਦਾ ਨਹੀਂ ਇਹਦਾ। ਮੇਰੇ ਹਿਸਾਬ ਨਾਲ ਪਰਸਨਲੀ ਜਿਹੜਾ ਹੁਣ ਇੱਕ ਬੰਦਾ ਆਉਂਦਾ, ਯੰਗ ਬੰਦਾ ਆ ਰਿਹਾ, ਐਂਡ ਆਫ ਦਾ ਡੇ ਉਹ ਇਹ ਕਹਿੰਦਾ ਕਿ ਚੱਲ ਯਾਰ 4 ਪੈਸੇ ਬਣ ਜਾਣ, ਹੌਲੀ ਹੌਲੀ ਦੇਖ ਲਾਂਗੇ, ਸੈੱਟ ਹੋ ਜਾਣਗੇ, ਪਤਾ ਲੱਗ ਜਾਂਦਾ ਉਹਨੂੰ, ਇੰਗਲਿਸ਼ ਕੌਨਫੀਡੈਂਸ ਆ ਜਾਂਦਾ ਥੋੜਾ ਜਿਹਾ ਬੰਦੇ ਦੇ ਵਿੱਚ। ਮੇਰੇ ਹਿਸਾਬ ਨਾਲ ਤਾਂ ਪਹਿਲੇ ਵਾਲਾ ਸਿਸਟਮ ਸਹੀ ਸੀਗਾ, ਕਿਉਂਕਿ ਮੋਸ਼ਨ ਟੂ ਐਡਵਾਂਸ ਵਗੈਰਾ ਵੀ ਜੱਜ ਗ੍ਰਾਂਟ ਕਰ ਦਿੰਦੇ ਸੀਗੇ। ਤੇ ਕੀ ਕਹਿ ਸਕਦੇ, ਹੁਣ ਸਾਡੇ ਓਪੀਨੀਅਨ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ, ਉਹਨਾਂ ਨੇ ਬਣਾਤਾ ਰੂਲ। ਹਾਂ ਜੀ ਸੋਚ ਕੇ ਕੁਛ ਬਣਾਉਂਦੇ ਆ, ਕਈ ਵਾਰੀ ਹੁੰਦਾ ਕੁਛ ਹੋਰ ਹੈਗਾ ਆ। ਇਹ ਵੀ ਦੱਸ ਜਾਈਏ, ਇਹ ਜਿਹੜਾ ਰੂਲ ਆ ਸਾਰਿਆਂ ਦੇ ਉੱਤੇ ਲਾਗੂ ਨਹੀਂ ਹੋਣਾ। ਥੋੜੇ ਥਾਵਾਂ ਵਾਲੇ ਜਿਹੜੇ ਹੈਗੇ ਨੇ ਡਿਟੈਂਸ਼ਨ 'ਚ, ਉਹਨਾਂ ਦੇ ਉੱਤੇ ਲਾਗੂ ਹੋਊਗਾ। ਤੇ ਜੇ ਸਪੈਸੀਫਿਕ ਇਹ 6 ਸ਼ਹਿਰਾਂ ਦੇ ਵਿੱਚ ਜਾ ਕੇ ਤੁਸੀਂ ਰਹਿਣਾ ਆ, ਤੇ ਉਹਨਾਂ ਦੇ ਲਈ ਹੀ ਇਹ ਜਿਹੜਾ AMI ਆ, ਬਾਕੀਆਂ ਦੇ ਲਈ ਤਾਂ ਨਹੀਂ ਆ, ਰਾਈਟ ਜੀ? ਬਾਕੀਆਂ ਦੇ ਲਈ ਨਹੀਂ ਹੈਗਾ। ਸੋ ਬਿਲਕੁਲ, ਜੇ ਤੁਸੀਂ ਸੈਨ ਫਰਾਂਸਿਸਕੋ, ਨਿਊਯਾਰਕ, ਬੋਸਟਨ, ਮਿਆਮੀ, ਲਾਸ ਐਂਜਲਸ, ਨਿਊਯਾਰਕ, ਸੋ ਇਹਨਾਂ 6 ਸ਼ਹਿਰਾਂ ਦੇ ਤੁਹਾਨੂੰ ਇਹ ਦੱਸਣਾ ਪੈਣਾ ਕਿ ਮੈਂ ਇੱਥੇ ਜਾ ਕੇ ਰਹਿਣਾ, ਤਾਂ ਹੀ ਇਹ ਜਿਹੜਾ AMI ਦੇ ਅੰਡਰ ਤੁਸੀਂ ਆਉਂਗੇ।